ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 13 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਵੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਗਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ। ਸਨੋ ਤਾਂ ਆਈਸ ਦੀਆਂ ਕੰਡੀਸ਼ਨ ਕਰਕੇ ਜੋ ਓਰੇਗਨ ਦਾ ਬਾਰਡਰ ਹੈਗਾ, ਓਰੇਗਨ ਤੇ ਆਈਡਾਹੋ ਦਾ, ਉੱਥੇ ਇੱਕ ਬਹੁਤ ਵੱਡਾ ਕਾਰ ਪਾਈਲਅਪ ਹੋਇਆ, ਜਿਹਦੇ ਵਿੱਚ 30 ਤੋਂ ਵੱਧ ਕਾਰਾਂ ਇਨਵੋਲਵ ਹੋਈਆਂ। ਬਹੁਤ ਸਾਰੇ ਲੋਕ ਫੱਟੜ ਵੀ ਹੋਏ ਹੈਗੇ ਆ। ਪੈਸੀਫਿਕ ਨਾਰਥ ਵੈਸਟ ਇਹ ਜੋ ਸਟਾਰਮ ਚੱਲ ਰਿਹਾ ਆ, ਇਹਦੇ ਨਾਲ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਭਾਰੀ ਮੀਂਹ ਜਿਹੜਾ ਆ ਪਿਆ ਹੈਗਾ ਆ। ਐਟਮੋਸਫੇਰਿਕ ਰਿਵਰ ਕਰਕੇ ਲਾਸ ਐਂਜਲਸ ਦੇ ਕਈ ਨੇਬਰਹੁਡਸ ਜੋ ਖਾਸ ਕਰਕੇ ਵਾਈਲਡ ਫਾਇਰ ਦੇ ਨਾਲ ਅਫੈਕਟ ਹੋਏ ਸੀ, ਉੱਥੇ ਮੱਡ ਸਲਾਈਡ ਆਏ ਹੈਗੇ ਆ। ਜੋ ਵੈਸਟ ਕੋਸਟ ਦੇ ਸਟਾਰਮਸ ਆ, ਇਹ ਕਹਿੰਦੇ ਵੀ ਲੇਟੈਸਟ ਇਸ ਹਫਤੇ ਦਾ ਬੈਡ ਵੈਦਰ ਦੀ ਗੱਲਬਾਤ ਹੈਗੀ ਆ, ਜਿਹਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਬਿਜਲੀ ਵੀ ਕੱਟ ਕੀਤੀ ਗਈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਰਾਸ਼ਟਰਪਤੀ ਟਰੰਪ ਹੋਣਾ ਨੇ ਰੈਸੀਪ੍ਰੋਕਲ ਟੈਰਿਫ ਪਲਾਨ ਆ, ਉਸ ਨੂੰ ਐਲਾਨ ਦਿੱਤਾ ਹੈਗਾ ਆ। ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਸਾਈਨ ਕਰਦੇ ਹੋਏ ਕਿਹਾ, ਜਿਹੜੇ ਮੁਲਕ ਅਮਰੀਕਾ ਦੇ ਸਮਾਨ ਦੇ ਉੱਤੇ ਜਿੰਨਾ ਟੈਰਿਫ ਲਾ ਰਹੇ ਨੇ, ਟੈਕਸ ਲਾ ਰਹੇ ਆ, ਮੋੜਵਾਂ ਟੈਕਸ ਤੇ ਮੋੜਵਾਂ ਟੈਰਿਫ ਉਸ ਮੁਲਕ ਤੋਂ ਆ ਰਹੇ ਸਮਾਨ ਦੇ ਉੱਤੇ ਬਰਾਬਰ ਦਾ ਜਿਹੜਾ ਉਹ ਲੱਗੇਗਾ। ਇਹਦੇ ਨਾਲ ਅਮਰੀਕਾ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਜਿਹੜੀ ਤਰਥੱਲੀ ਆ ਉਹ ਮਚੇਗੀ। ਟ੍ਰੇਡ ਦੇ ਮਾਮਲੇ ਦੇ ਵਿੱਚ ਟਰੰਪ ਹੁਣੀ ਕਹਿੰਦੇ ਆ ਵੀ ਮੈਂ ਫੇਅਰਨੈਸ ਦੇ ਪਰਪਸ ਦੇ ਨਾਲ ਅੱਜ ਇਹ ਜਿਹੜਾ ਉਹ ਡਿਸਾਈਡ ਕਰ ਰਿਹਾ ਆ ਵੀ ਆਈ ਵਿਲ ਚਾਰਜ ਰੈਸੀਪ੍ਰੋਕਲ ਟੈਰਿਫ। ਜਿਹੜੀ ਵੀ ਮੁਲਕ ਯੂਐਸ ਦੇ ਉੱਤੇ ਜਿੰਨਾ ਚਾਰਜ ਲੱਗੂਗਾ, ਉਹਨਾਂ ਨੂੰ ਹੀ ਉਹਨਾਂ ਜਿਹੜਾ ਉਹ ਲਾਇਆ ਜਾਊਗਾ, ਨੋ ਮੋਰ ਨੋ ਲੈਸ। ਟਰੰਪ ਹੁਣਾਂ ਨੇ ਇੱਕ ਜਿਹੜਾ ਮੈਮੋ ਆ ਉਹ ਸਾਈਨ ਕਰਦੇ ਹੋਏ ਆਰਡਰ ਕਰ ਦਿੱਤਾ ਆਪਣੀ ਟੀਮ ਨੂੰ ਵੀ ਸਾਰਿਆਂ ਦੀਆਂ ਜਿਹੜੀਆਂ ਡਿਊਟੀਜ਼ ਆ ਉਸ ਨੂੰ ਕੈਲਕੂਲੇਟ ਕਰਨਾ ਸ਼ੁਰੂ ਕਰੋ ਵੀ ਕਿਹੜੇ ਮੁਲਕ ਨੂੰ ਕਿੰਨਾ ਜਿਹੜਾ ਉਹ ਚਾਰਜ ਜਿਹੜਾ ਉਹ ਕਰਨਾ ਹੋਵੇਗਾ। ਸੋ ਅੱਜ ਦੇ ਇਸ ਡਾਇਰੈਕਟਿਵ ਦੇ ਨਾਲ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਨਵੇਂ ਟੈਰਿਫ ਕਹਿ ਲਓ ਜਾਂ ਜਿਹੜੇ ਵੀ ਟੈਰਿਫ ਅੱਗੇ ਚੱਲ ਰਹੇ ਸੀ, ਉਹਨਾਂ ਦੇ ਆંકੜਿਆਂ ਦੇ ਵਿੱਚ ਜਿਹੜਾ ਫਰਕ ਆ ਉਹ ਪਵੇਗਾ। ਇਸ ਜਿਹੜੇ ਮੈਮੋ ਦੇ ਅਧੀਨ ਇਸ ਦੇ ਨਾਲ ਚਾਈਨਾ, ਜਾਪਾਨ, ਸਾਊਥ ਕੋਰੀਆ, ਯੂਰਪੀਅਨ ਸੰਘ, ਸਾਰੇ ਦੇ ਸਾਰੇ ਹੀ ਇਹਨਾਂ ਦੇ ਐਲਾਈ ਮੁਲਕਾਂ ਦੇ ਉੱਤੇ ਵੀ ਅਸਰ ਜਿਹੜਾ ਉਹ ਪੈਣ ਜਾ ਰਿਹਾ ਹੈ। ਕਹਿੰਦੇ ਵੀ ਇਸ ਬਾਬਤ ਗਲੋਬਲ ਟ੍ਰੇਡ ਵਾਰ ਜਿਹੜੀ ਆ ਉਹ ਹੋਰ ਜ਼ਿਆਦਾ ਵਧੇਗੀ ਤੇ ਯੂਐਸ ਦੇ ਵਿੱਚ ਇਨਫਲੇਸ਼ਨ ਕਹਿੰਦੇ ਵੀ ਇਸ ਕਰਕੇ ਐਕਸੈਲਰੇਟ ਹੋ ਸਕਦੀ ਹੈਗੀ ਆ। ਸੋ ਇਹ ਦੇਖਣਾ ਹੋਊਗਾ ਵੀ ਅੱਗੇ ਇਸ ਵਿੱਚ ਕੀ ਬਣਦਾ ਹੈਗਾ ਆ। ਪਰ ਟਰੰਪ ਹੁਣਾਂ ਨੇ ਰੈਸੀਪ੍ਰੋਕਲ ਟੈਰਿਫ ਜਿਹੜਾ ਉਹਨਾਂ ਦੇ ਦੁਆਰਾ ਇੱਕ ਨਵੀਂ ਚੀਜ਼ ਕਹਿ ਸਕਦੇ ਆ ਵੀ ਆਪਣੇ ਦੂਜੇ ਟਰਮ ਦੇ ਵਿੱਚ ਲੈਂਦੀ ਆ, ਉਸ ਨੂੰ ਜਗ ਜਾਹਰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਤੇ ਉਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਮੋਦੀ ਮੁਲਾਕਾਤ ਦੇ ਲਈ ਟਰੰਪ ਹੋਣਾ ਦੇ ਨਾਲ ਜਿਹੜਾ ਉਹ ਮੁਲਾਕਾਤ ਕੀਤੀ ਆ। ਇੱਕ ਜਿਹੜੀ ਚੀਜ਼ ਆ ਆਪਣੇ ਜਿਹੜੇ ਸਰੋਤਿਆਂ ਦੇ ਲਈ ਦੱਸ ਦਈਏ, ਕੱਲ ਜਦ ਮੋਦੀ ਲੈਂਡ ਹੋਇਆ ਤਾਂ ਕਹਿੰਦੇ ਕੋਈ ਖਾਸ ਅਧਿਕਾਰੀ ਕੋਈ ਉਸ ਨੂੰ ਸਵਾਗਤ ਕਰਨ ਦੇ ਲਈ ਨਹੀਂ ਪਹੁੰਚਿਆ। ਭਾਰਤ ਦੇ ਵਿੱਚ ਹੀ ਉੱਥੇ ਦੇ ਕਈ ਜਿਹੜੇ ਟਵਿੱਟਰ ਦੇ ਖਾਤੇ ਵਰਤਣ ਵਾਲੇ ਜਿਹੜੇ ਯੂਜ਼ਰਸ ਆ, ਉਹਨਾਂ ਨੇ ਤੇ ਹੋਰ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਕਿਹਾ ਵੀ ਰੈੱਡ ਕਾਰਪੇਟ ਤਾਂ ਲੱਗਦਾ ਸੀ ਜਿੱਦਾਂ ਆਪ ਹੀ ਮੋਦੀ ਹੁਣਾਂ ਨੇ ਲਿਆਂਦਾ ਸੀ, ਵੀ ਫੋਟੋ ਆਪ ਦੇ ਲਈ ਲਿਆਂਦਾ ਸੀ। ਉੱਥੇ ਕੋਈ ਖਾਸ ਅਮਰੀਕੀ ਅਧਿਕਾਰੀ ਜਿਹੜਾ ਆ ਉਹ ਦੇਖਣ ਨੂੰ ਨਹੀਂ
ਮਿਲਿਆ ਉਹਨਾਂ ਦੇ ਸਵਾਗਤ ਦੇ ਲਈ। ਜਿਸ ਤਰੀਕੇ ਦੇ ਨਾਲ ਥੋੜ੍ਹੇ ਦਿਨ ਪਹਿਲਾਂ ਕਿੰਗ ਅਬਦੁੱਲਾ ਨੂੰ ਲੈਣ ਦੇ ਲਈ ਆਪ ਜਾਰਡਨ ਦਾ ਜਿਹੜਾ ਕਿੰਗ ਅਬਦੁੱਲਾ ਆਇਆ ਸੀ ਉਸ ਨੂੰ ਲੈਣ ਦੇ ਲਈ ਟਰੰਪ ਹੁਣੀ ਬਾਹਰ ਆਏ ਸੀਗੇ। ਮੋਦੀ ਨੂੰ ਪਤਾ ਨਹੀਂ ਕਿਹੜੀ ਬਾਰੀ ਥਾਣੀ ਜਾਂ ਕਿਹੜੇ ਗੇਟ ਥਾਣੀ ਲੈ ਕੇ ਆਂਦਾ, ਉਸ ਦੇ ਬਾਰੇ ਕਿਸੇ ਨੇ ਕੁਛ ਚੀਜ਼ ਜਿਹੜੀ ਉਹ ਦੇਖੀ ਨਹੀਂ ਆ। ਨੋ ਡਾਊਟ ਅੱਜ ਜਦ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਜ਼ਰੂਰ ਕੀਤੀ ਆ। ਐਸ ਜੈ ਸ਼ੰਕਰ ਦੇ ਨਾਲ NSA ਦਾ ਅਜੀਤ ਡੋਵਲ ਵੀ ਮੋਦੀ ਦੇ ਨਾਲ ਬੈਠਿਆ ਨਜ਼ਰ ਆ ਰਿਹਾ ਸੀਗਾ। ਸੋ ਕਈ ਜਿਹੜੀਆਂ ਇਸ ਦੇ ਵਿੱਚ ਗੱਲਾਂ ਬਾਤਾਂ ਹੋਈਆਂ, ਉਸ ਤੋਂ ਬਾਅਦ ਦੇ ਵਿੱਚ ਦੋਨਾਂ ਹੀ ਜਾਣਿਆਂ ਨੇ ਪ੍ਰੈਜ਼ੀਡੈਂਟ ਟਰੰਪ ਤੇ ਮੋਦੀ ਹੁਣਾਂ ਨੇ ਮਿਲ ਕੇ ਸਾਂਝੀ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ, ਜੋ ਕਿ ਤਕਰੀਬਨ 40-41 ਮਿੰਟ ਜਿਹੜੀ ਉਹ ਚੱਲੀ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਨੇ ਸਪਸ਼ਟ ਤੌਰ ਦੇ ਉੱਤੇ ਜਿਹੜਾ ਉਹ ਦੱਸਿਆ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਮੋਦੀ ਦੇ ਨਾਲ ਡੀਲ ਹੋਈ ਆ, ਕਹਿੰਦੇ ਵੀ ਮਿਲਟਰੀ ਦਾ ਸਮਾਨ ਵੀ ਅਸੀਂ ਤੁਹਾਨੂੰ ਵੇਚਣਾ ਆ, F-35 ਪਲੇਨਸ ਉਹ ਵੇਚੇ ਜਾਣਗੇ। ਕੁਆਡ ਦੀ ਸਿਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਜਿਹੜੀ ਉਹ ਗੱਲ ਕੀਤੀ। ਇਸਲਾਮਿਕ ਟੈਰਰਿਜ਼ਮ ਦੇ ਉੱਤੇ ਉਹਨਾਂ ਨੇ ਜਿਹੜੀ ਉਹ ਚਰਚਾ ਕਰਦੇ ਹੋਏ ਕਿਹਾ ਵੀ ਜਿਹੜਾ ਨਵੰਬਰ ਦੇ ਹਮਲਾ ਕੀਤਾ ਸੀ ਮੁੰਬਈ ਦਾ, ਉਸ ਨੂੰ ਅਸੀਂ ਐਕਸਟ੍ਰਾਡਾਈਟ ਕਰਨ ਜਾ ਰਹੇ ਹਾਂ, ਜੋ ਕਿ ਪਿਛਲੇ ਪ੍ਰਸ਼ਾਸਨ ਦੇ ਵਿੱਚ ਆਲਰੇਡੀ ਇਹ ਹੋ ਚੁੱਕਾ ਸੀ। ਤੇ ਟੈਰਿਫ ਦੀ ਵੀ ਉਹਨਾਂ ਦੇ ਨਾਲ ਖੜੇ ਹੋ ਕੇ ਜਿਹੜੀਆਂ ਉਹ ਗੱਲਾਂ ਕੀਤੀਆਂ। ਸ਼ਰੇਆਮ ਵੀ ਜਿਹੜਾ ਉਹ ਕਹਿ ਦਿੱਤਾ ਵੀ ਇੰਡੀਆ ਵਾਲੇ ਬੜੇ ਅਨਫੇਅਰ ਆ, ਜਿੰਨਾ ਤੁਸੀਂ ਸਾਡੇ ਜਿਹੜੇ ਸਮਾਨ ਦੇ ਉੱਤੇ ਟੈਰਿਫ ਲਾਉਂਦੇ ਆ ਤਾਂ ਉੱਥੇ ਤਾਂ ਅਮਰੀਕਨ ਗੱਡੀ ਜਾਂ ਅਮਰੀਕਨ ਸਮਾਨ ਲੋਕਾਂ ਦਾ ਹੀ ਲੈਣਾ ਨਾਮੁਮਕਿਨ ਜਿਹੜਾ ਉਹ ਹੋ ਚੁੱਕਾ ਆ। ਕਹਿੰਦੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਸਾਡਾ ਟ੍ਰੇਡ ਡੈਫਿਸਿਟ ਆ, ਤੇ ਇਸ ਲਈ ਜਿਹੜਾ ਉਹ ਟੈਰਿਫ ਅਸੀਂ ਬਰਾਬਰ ਦਾ ਜਿਹੜਾ ਉਹ ਲਾਵਾਂਗੇ ਤੇ ਉਹ ਚੀਜ਼ ਹੋਊਗੀ। ਨਾਲ ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਆ ਉਹ ਅਮਰੀਕਾ ਦਾ ਆਇਲ ਤੇ ਗੈਸ ਉਸ ਨੂੰ ਖਰੀਦਣ ਜਿਹੜਾ ਉਹ ਜਾ ਰਿਹਾ ਆ। ਅਸੀਂ ਤੁਹਾਨੂੰ ਨਿਊਕਲੀਅਰ ਟੈਕਨੋਲੋਜੀ ਵੀ ਜਿਹੜੀ ਉਹ ਦੇ ਰਹੇ ਹਾਂ, ਜਿਸ ਦੇ ਨਾਲ ਤੁਸੀਂ ਕਲੀਨ એનર્ਜੀ ਜਿਹੜੀ ਉਹ ਬਣਾਓਗੇ। AI ਦੇ ਨਾਲ ਸੰਬੰਧਿਤ ਵੀ ਉਹਨਾਂ ਨੇ ਜਿਹੜੀਆਂ ਇੱਥੇ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ। ਸੋ ਓਵਰਆਲ ਜਿਹੜਾ ਆ ਇਹਨਾਂ ਨੇ ਗੱਲ ਜਿਹੜੀ ਉਹ ਆਖੀ ਵੀ ਅਸੀਂ ਤੁਹਾਨੂੰ ਜਿਹੜਾ ਹੁਣ ਸਮਾਨ ਵੇਚਣਾ ਆ। ਉਹ ਕਹਿੰਦੇ ਵੀ ਮੈਨੂੰ ਇਹ ਨਹੀਂ ਪਤਾ ਵੀ ਪਹਿਲੇ ਪ੍ਰਸ਼ਾਸਨ ਨੇ ਤੁਹਾਨੂੰ ਤੇਲ ਤੇ ਗੈਸ ਜਿਹੜਾ ਉਹ ਕਿਉਂ ਨਹੀਂ ਵੇਚਿਆ, ਪਰ ਅਸੀਂ ਤੁਹਾਨੂੰ ਜਿਹੜਾ ਉਹ ਵੇਚਣ ਜਾ ਰਹੇ ਹਾਂ। ਕਹਿੰਦੇ ਵੀ ਆਰ ਸੈਲਿੰਗ ਇਟ, ਯੂ ਨੀਡ ਇਟ, ਸੋ ਵੀ ਆਰ ਡੂਇੰਗ ਇਟ। ਅੱਗੇ ਇਹ ਸੀਗਾ ਵੀ ਪਹਿਲਾਂ ਜਿਹੜਾ ਇੰਡੀਆ ਆ ਉਹ ਰਸ਼ੀਆ ਤੋਂ ਤੇਲ ਪਾਣੀ ਜਿਹੜਾ ਉਹ ਖਰੀਦਦਾ ਰਿਹਾ ਆ, ਪਰ ਹੁਣ ਕਹਿੰਦੇ ਵੀ ਲੱਗਦਾ ਅਮਰੀਕਾ ਦੇ ਨਾਲ ਇਹ ਜਿਹੜਾ ਸਮਝੌਤਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਰੂਗਾ। ਸੋ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਪੱਤਰਕਾਰਾਂ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਜਿਹੜੀ ਹੋਈ, ਟਰੰਪ ਹੁਣਾਂ ਨੇ ਤਾਂ ਇੱਕ ਭਾਰਤੀ ਇੱਕ ਹਿਸਾਬ ਦੇ ਨਾਲ ਪੱਤਰਕਾਰ ਦੀ ਇੱਕ ਹਿਸਾਬ ਨਾਲ ਬੇਇੱਜ਼ਤੀ ਹੋਈ ਜਿਹੜੀ ਉਹ ਹੋ ਗਈ, ਜਦ ਉਹ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਪਲਾਂਟਡ ਸਵਾਲ ਜਿਹੜਾ ਉਹ ਲੱਗ ਰਿਹਾ ਸੀਗਾ ਵੀ ਭਾਰਤ ਦੇ ਉਲਟ ਜਿਹੜੇ ਇੱਥੇ ਬੈਠੇ ਲੋਕ ਕਈ ਜਿਹੜੀਆਂ ਗੱਲਾਂ ਕਰਦੇ ਆ, ਤਾਂ ਉਸ ਦੇ ਉੱਤੇ ਤੁਸੀਂ ਕੀ ਐਕਸ਼ਨ ਜਿਹੜਾ ਲਓਗੇ। ਤਾਂ ਟਰੰਪ ਉਹਨਾਂ ਨੇ ਕਹਿੰਦਾ ਮੈਨੂੰ ਤੇਰੀ ਗੱਲ ਕੋਈ ਨਹੀਂ ਸਮਝ ਆਉਂਦੀ, ਤੂੰ ਰਹਿਣ ਦੇ, ਤੂੰ ਬਹਿ ਜਾ ਚੁੱਪ ਕਰਕੇ। ਪਰ ਬਾਅਦ ਦੇ ਵਿੱਚ ਜ਼ਰੂਰ ਟਰੰਪ ਹੁਣਾਂ ਨੂੰ ਉਹ ਦੁਬਾਰਾ ਸਵਾਲ ਪੁੱਛਿਆ ਗਿਆ, ਜਿਸ ਦੇ ਵਿੱਚ ਖਾਲਿਸਤਾਨੀ ਸੈਪਰੇਟਿਸਟ ਨਾਮ ਲੈ ਕੇ ਜਿਹੜਾ ਉਹ ਸਵਾਲ ਪੁੱਛਿਆ। ਕਹਿੰਦੇ ਵੀ ਕੀ ਤੁਸੀਂ ਜੋ ਬਾਈਡਨ ਪ੍ਰਸ਼ਾਸਨ ਭਾਰਤ ਦੇ ਨਾਲ ਸੰਬੰਧ ਰੱਖੇ ਸੀ, ਕੀ ਉਸ ਨੂੰ ਤੁਸੀਂ ਰੀਲੁੱਕ ਜਿਹੜਾ ਉਹ ਕਰੋਗੇ। ਤਾਂ ਟਰੰਪ ਹੁਣਾਂ ਨੇ ਉਸ ਦਾ ਕੋਈ ਵੀ ਜਵਾਬ ਉਸ ਉੱਤੇ ਜਿਹੜਾ ਉਹ ਨਹੀਂ ਦਿੱਤਾ। ਸਿਰਫ ਟੈਰਿਫ ਦੀ ਜਿਹੜੀ ਉਹਨਾਂ ਨੇ ਗੱਲ ਜਿਹੜੀ ਉਹ ਨਾਲ ਕੀਤੀ ਤੇ ਨਾਲ ਕਿਹਾ ਵੀ ਭਾਰਤ ਨੂੰ ਜਿਹੜੀ ਹਵਾਲਗੀ ਅਸੀਂ ਇੱਕ ਬੰਦੇ ਦੀ ਦੇ ਰਹੇ ਹਾਂ, ਇਦਾਂ ਦੀਆਂ ਹੋਰ ਰਿਕੁਐਸਟ ਇੰਡੀਆ ਦੇ ਵੱਲੋਂ ਹੀ ਆਈਆਂ ਆ। ਸੋ ਦੇਖਦੇ ਹਾਂ ਅੱਗੇ ਕੀ ਇਸ ਵਿੱਚ ਬਣਦਾ ਆ। ਪਰ ਖਾਲਿਸਤਾਨ ਦੇ ਸਵਾਲ ਪੁੱਛੇ ਜਾਣ ਦੇ ਉੱਤੇ, ਸੈਪਰੇਟਿਸਟ ਦੇ ਖਾਲਿਸਤਾਨ ਜਿਹੜੇ ਐਕਟਿਵਿਸਟ ਆ ਉਹਨਾਂ ਦਾ ਸਵਾਲ ਪੁੱਛੇ ਜਾਣ ਦੇ ਉੱਤੇ ਟਰੰਪ ਹੁਣਾਂ ਨੇ ਕੋਈ ਵੀ ਜਵਾਬ ਜਿਹੜਾ ਉਹ ਨਹੀਂ ਦਿੱਤਾ। ਇਹ ਉਹਨਾਂ ਨੇ ਜਾਣਬੁੱਝ ਕੇ ਜਵਾਬ ਨਹੀਂ ਦਿੱਤਾ। ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ, ਕਿਉਂਕਿ ਅੱਜ ਟਰੰਪ ਸਰਕਾਰ ਨੇ ਇਸੇ ਤਰੀਕੇ ਦੇ ਇੱਕ ਸਵਾਲ ਦੇ ਵਿੱਚ ਜਵਾਬ ਜਿਹੜਾ ਉਹ ਦਿੱਤਾ ਸੀਗਾ, ਹਰ ਅਮਰੀਕੀ ਨਾਗਰਿਕ ਦੀ ਜਿਹੜੀ ਸੁਰੱਖਿਆ ਆ ਉਹ ਸਾਡੇ ਲਈ ਪਹਿਲ ਆ, ਉਹ ਹਾਈਐਸਟ ਜਿਹੜੀ ਉਹ ਪ੍ਰਾਇੋਰਟੀ ਆ। ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਇਹ ਜਿਹੜਾ ਉਹ ਕਲੀਅਰ ਕਰ ਦਿੱਤਾ ਪੰਨੂ ਕੇਸ ਮਾਮਲੇ ਦੇ ਵਿੱਚ ਵੀ ਉਹ ਲੱਗਦਾ ਹੈ ਵੀ ਉਸ ਨੂੰ ਉਸੇ ਤਰੀਕੇ ਦੇ ਨਾਲ ਨਿਖਿਲ ਗੁਪਤਾ ਤੇ ਵਿਕਾਸ ਯਾਦਵ ਦੇ ਉਲਟ ਲਗਾਤਾਰ ਸਰਗਰਮੀ ਜਿਹੜੀ ਉਹ ਜਾਰੀ ਰਹੇਗੀ। ਐਸੋਸੀਏਟਡ ਪ੍ਰੈਸ ਰਿਪੋਰਟ ਕਰ ਰਿਹਾ ਵੀ ਡੋਨਲਡ ਟਰੰਪ ਉਹਨਾਂ ਨੇ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੂੰ ਨਾਲੇ ਜੱਫੀ ਵੀ ਪਾਈ, ਇਹ ਕਿਹਾ ਵੀ ਤੁਸੀਂ ਇਹ ਗ੍ਰੇਟ ਫਰੈਂਡ ਆਫ ਮਾਈਨ, ਪਰ ਨਾਲ ਹੀ ਇਹ ਕਹਿਤਾ ਵੀ ਤੁਸੀਂ ਇਹ ਨਾ ਸੋਚਿਓ ਇੰਡੀਆ ਵੋਂਟ ਬੀ ਸਪੇਅਰਡ ਫਰੋਮ ਹਾਇਰ ਟੈਰਿਫਸ ਹੀ ਹੈਜ਼ ਬਿਗਨ ਇੰਪੋਜ਼ਿੰਗ ਔਨ US ਟ੍ਰੇਡ ਪਾਰਟਨਰਸ ਅਰਾਊਂਡ ਦ ਵਰਲਡ। ਕਹਿੰਦਾ ਵੀ ਇੱਦਾਂ ਨਾ ਸੋਚਿਓ ਵੀ ਤੁਸੀਂ ਬਚ ਜਾਓਗੇ, ਤੁਹਾਡੇ ਤੇ ਵੀ ਉਨਾ ਹੀ ਲੱਗਣਾ ਆ। ਪਿਛਲੇ ਸਾਲਾਂ ਦੇ ਵਿੱਚ ਟੈਰਿਫ ਕਿੰਗ ਕਰਕੇ ਕਹਿੰਦੇ ਰਹੇ ਆ ਇੰਡੀਆ ਨੂੰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ
ਵੀ ਜਿਹੜਾ ਇੰਡੀਆ ਦਾ ਮੀਡੀਆ ਹੈਗਾ, ਇੰਡੀਆ ਦੇ ਵਿੱਚ ਗੋਦੀ ਮੀਡੀਆ ਆ, ਮੋਦੀ ਦੀ ਜਿਹੜੀ ਚਮਚੀ ਕਰਦਾ ਰਹਿੰਦਾ। ਤੇ ਇੱਥੇ ਵੀ ਜਦੋਂ ਉਹਨਾਂ ਨੇ ਟਰੰਪ ਉਹਨਾਂ ਨੂੰ ਕੁਐਸਚਨ ਪੁੱਛਦੇ ਸੀ ਤੇ ਟਰੰਪ ਉਹਨਾਂ ਦੀ ਉਹੀ ਜਿੱਦਾਂ ਉਹਨਾਂ ਦੀ ਚਾਪਲੂਸੀ ਕਰੀ ਜਾਂਦੇ ਸੀ। ਵੀ ਤੁਸੀਂ ਡਾਇਰੈਕਟ ਕੁਐਸਚਨ ਪੁੱਛੋ, ਤੇ ਕੁਐਸਚਨ ਫਿਰ ਉਹੀ ਪਈ, ਦੇਖੋ ਜੀ ਜਿਹੜੇ ਖਾਲਿਸਤਾਨੀ ਐਲੀਮੈਂਟਸ ਆ ਉਹਨਾਂ ਨੂੰ ਤੁਸੀਂ ਕੀ ਕਰੋਗੇ। ਤੇ ਉਹ ਟਰੰਪ ਨੇ ਚੁੱਪ ਕਰਤਾ, ਕਹਿੰਦਾ ਮੈਨੂੰ ਨਹੀਂ ਸਮਝ ਆਉਂਦਾ ਯਾਰ, ਤੂੰ ਕਹਿੰਦਾ ਬਹਿ ਜਾ ਆਰਾਮ ਨਾਲ। ਤੂੰ ਬਹਿ ਜਾ ਤੇ ਆਰਾਮ ਨਾਲ, ਹਾਂ। ਪਰ ਗੱਲ ਇਹ ਆ ਵੀ ਉੱਥੇ ਦਾ ਜਿਹੜਾ ਮੀਡੀਆ ਆ ਇੰਨੀ ਜ਼ਹਿਰ ਫੈਲਾਉਂਦਾ। ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ ਗ੍ਰੀਨਲੈਂਡ ਨੂੰ ਆਪਣੇ ਵਿੱਚ ਮਿਲਾ ਲੈਣਾ ਹੈ, ਹਨਾ, ਤੇ ਉਹ ਲੋਕ ਔਖੇ ਹੋ ਗਏ। ਉਹਨਾਂ ਨੇ ਇੱਕ ਪਟੀਸ਼ਨ ਜਾਰੀ ਕੀਤੀ ਆ ਵੀ ਹੁਣ ਅਸੀਂ ਕੈਲੀਫੋਰਨੀਆ ਖਰੀਦ ਲੈਣਾ $1 ਟ੍ਰਿਲੀਅਨ ਦਾ। ਡੈਨਮਾਰਕ ਨੇ 2 ਲੱਖ ਤੋਂ ਵੱਧ ਲੋਕਾਂ ਦੀ ਪਟੀਸ਼ਨ ਹੋ ਗਈ, ਸਿਗਨੇਚਰ ਹੋ ਗਿਆ, ਤੇ ਉਹ ਰੈਫਰੈਂਡਮ ਵੀ ਆ, ਤੇ 5 ਲੱਖ ਕਹਿੰਦੇ ਵੀ ਅਸੀਂ ਸਿਗਨੇਚਰ ਇਕੱਠੇ ਕਰਨੇ ਆ। ਹੁਣ ਤੁਸੀਂ ਦੇਖੋ ਵੀ ਰਾਜਕਰਮੀ ਸਿੰਘ, ਵੀ ਕਿਸੇ ਵੀ ਇੱਕ ਅਮਰੀਕਨ ਨੇ ਕਿਹਾ ਹੋਵੇ ਯਾਰ ਇਹ ਐਵੇਂ ਕਰੀ ਜਾਂਦੇ ਆ ਵੀ ਇਹ ਤਾਂ ਬਹੁਤ ਸਾਡਾ ਮੁਲਕ ਤੋੜ ਦਊਗੇ, ਆਹ ਹੋ ਜਾਣਾ, ਕਿਸੇ ਨੇ ਕਿਹਾ? ਜਾਂ ਕੋਈ ਜਰਨਲਿਸਟ ਨੇ ਕਿਹਾ ਹੋਵੇ ਵੀ ਨਹੀਂ ਜੀ ਅਮਰੀਕਾ ਨੂੰ ਤੋੜ ਦੇਣਾ ਡੈਨਮਾਰਕ ਨੇ? ਵੀ ਇਹ ਫਰੀडम ਆਫ ਐਕਸਪ੍ਰੈਸ਼ਨ ਆ, ਇਹ ਹਰ ਇੱਕ ਬੰਦੇ ਕੋਲ ਹੱਕ ਆ, ਜਿਹੜੇ ਮਰਜ਼ੀ ਮੁਲਕ 'ਚ ਰਹਿੰਦਾ ਉਹ ਕਰ ਸਕਦਾ ਹੈ। ਜਦੋਂ ਤੱਕ ਇਹਦੇ ਕੋਲ ਵਾਇਲੈਂਸ ਨਹੀਂ ਹੁੰਦੀ ਤੇ ਕਿਸੇ ਨੂੰ ਕੋਈ ਫਿਕਰ ਨਹੀਂ ਹੋਣਾ ਚਾਹੀਦਾ। ਪਰ ਇਹ ਹਟਦੇ ਨਹੀਂ ਹੈ, ਹਮੇਸ਼ਾ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਅੱਜ ਉਹਨਾਂ ਦਾ ਜਿਹੜਾ ਜਲੂਸ ਆ ਉੱਥੇ ਨਿਕਲਿਆ, ਤੁਸੀਂ ਦੇਖਿਆ ਹੀ ਆ। ਜਿਹੜੇ ਦੇਖ ਰਹੇ ਆ ਪ੍ਰੈਸ ਕਾਨਫਰੰਸ, ਉਹਨਾਂ ਦੇ 20 ਮਿੰਟ ਦੇ ਕਰੀਬ ਇਹ ਬੰਦੇ ਨੇ ਕੁਐਸਚਨ ਪੁੱਛਿਆ ਸੀ, 20 ਮਿੰਟ ਕੁਝ ਸੈਕਿੰਡ ਤੇ। ਸੋ ਜਿਹੜੇ ਸਰੋਤਿਆਂ ਨੇ ਨਹੀਂ ਦੇਖਿਆ, ਉਹ ਜ਼ਰੂਰ ਤੁਸੀਂ ਇਸ ਨੂੰ ਦੇਖ ਲਿਓ। ਇਹ ਵੀ ਦੱਸ ਦੇ ਜੇ ਹਰਜੋਤ ਸਿੰਘ ਜੀ, ਗੌਤਮ ਅਦਾਨੀ ਦਾ ਸਵਾਲ ਜਦ ਪੁੱਛਿਆ ਗਿਆ ਤਾਂ ਮੋਦੀ ਤਾਂ ਪੂੰਛ ਲੱਤਾਂ ਦੇ ਵਿੱਚ ਲੈ ਕੇ ਉੱਥੋਂ ਦੌੜ ਗਿਆ ਇੱਕ ਹਿਸਾਬ ਦੇ ਨਾਲ। ਉਹ ਕਹਿੰਦੇ ਜੀ ਸਾਡਾ ਸਾਂਝਾ ਪਰਿਵਾਰ ਆ, ਪਰਿਵਾਰ ਦੇ ਵਿੱਚ ਅਸੀਂ ਕਿਸੇ ਦੀ ਗੱਲ ਨਹੀਂ ਕਰਦੇ। ਸੋ ਬੇਸਿਕਲੀ ਜਵਾਬ ਦੇਣ ਤੋਂ ਮੁੱਕਰ ਗਿਆ ਜਿਹੜਾ ਮੋਦੀ ਉੱਥੇ ਗੌਤਮ ਅਦਾਨੀ ਦੇ ਜਿਹੜੇ ਆ ਉਹ ਮਾਮਲੇ ਦੇ ਵਿੱਚ। ਉਧਰ ਜਿਹੜੇ ਚਾਪਲੂਸ ਮੀਡੀਆ ਸੀਗਾ ਉੱਥੇ ਭਾਰਤ ਦਾ, ਉਹ ਕਹਿੰਦੇ ਜੀ ਜਿਹੜਾ ਇੰਡੀਆ ਚਾਈਨਾ ਨੂੰ ਜਿਹੜਾ ਉਹ ਲੈ ਕੇ ਤੁਸੀਂ ਕਿੱਦਾਂ ਜਿਹੜਾ ਉਹ ਕਰੋਗੇ, ਇੰਡੀਆ ਕਿੱਦਾਂ ਦੀ ਭੂਮਿਕਾ ਜਿਹੜੀ ਉਹ ਨਿਭਾ ਸਕਦੇ ਆ। 2 ਟੁਕ ਸਗੋਂ ਇਨਫੈਕਟ ਟਰੰਪ ਦਾ ਜਵਾਬ ਆਇਆ ਸੀ, ਕਹਿੰਦੇ ਵੀ ਅਸੀਂ ਇੰਡੀਆ ਤੇ ਚਾਈਨਾ ਦੇ ਵਿੱਚ ਸਮਝੌਤਾ ਕਰਾਉਣ ਨੂੰ ਤਿਆਰ ਹਾਂ, ਜੇ ਤੁਸੀਂ LAC ਨੂੰ ਲੈ ਕੇ ਜਿਹੜੀ ਉਹਨਾਂ ਦੀ ਮਸਲਾ ਜਿਹੜਾ ਉਹ ਬਣਿਆ ਪਿਆ ਆ। ਉਹ ਦੇਖੋ ਜਿਹੜੇ ਉਹ ਲਾਮ ਲਸ਼ਕਰੀਆਂ ਜਿਹੜੀਆਂ ਉਹ ਪੱਟ ਤੇ ਥਾਪੀਆਂ ਮਾਰਦੇ ਹੋਏ ਮੋਦੀ ਹੋਏ ਆਏ ਸੀਗੇ, ਉਹ ਲੱਗਦਾ ਨਹੀਂ ਆ ਵੀ ਕੋਈ ਬਾੜੀ ਚੀਜ਼ ਉਹਨਾਂ ਨੂੰ ਇੱਥੋਂ ਕੁਛ ਮਿਲਣ ਜਾ ਰਹੀ ਆ। ਰਸ਼ੀਆ ਦਾ ਤੇਲ ਬੰਦ ਕਰਾ ਕੇ ਆਪਣਾ ਤੇਲ ਜਿਹੜਾ ਉਹ ਵੇਚਣ ਦੇ ਲਈ ਉਹਨਾਂ ਨੂੰ ਮਨਾ ਲਿਆ ਆ। ਉਦਾਂ ਜਿਹੜੀ ਆ ਟਰੰਪ ਹੋਣਾ ਨੇ ਮਾੜੀ ਜੀ ਉਹਨੂੰ ਵੀ ਚਾਪਲੂਸੀ ਕਰ ਦਿੱਤੀ। ਜਦ ਸਵਾਲ ਪੁੱਛਿਆ ਵੀ ਹਾਂ ਭਾਈ ਤੁਸੀਂ ਕੀ ਸੋਚਦੇ ਆ ਵੀ ਜੇ ਕਿਤੇ ਜਿਹੜਾ ਮੋਦੀ ਵਧੀਆ ਨੈਗੋਸ਼ੀਏਟਰ ਆ ਕਿ ਤੁਸੀਂ ਆ? ਟਰੰਪ ਕਹਿੰਦੇ ਨਹੀਂ ਨਹੀਂ, ਸਾਡੇ 'ਚ ਕੋਈ ਕੰਪੀਟੀਸ਼ਨ ਨਹੀਂ, ਮੋਦੀ ਬੜੀ ਵਧੀਆ ਜਿਹੜੀਆਂ ਉਹ ਗੱਲਾਂ ਕਰਦਾ ਹੈਗਾ ਆ। ਸੋ ਜੈ ਸ਼ੰਕਰ ਜਿਹੜਾ ਇੱਕ ਆਪਣੇ ਆਪ ਨੂੰ ਫੋਰਨ ਪਾਲਿਸੀ ਕਰਾਫਟਸਮੈਨ ਦੱਸਦਾ ਆ, ਉਧਰ ਮੋਦੀ ਆਪਣੇ ਆਪ ਨੂੰ ਵਿਸ਼ਵ ਗੁਰੂ ਜਿਹੜਾ ਆ ਉਹ ਆਖਦਾ ਆ। ਉਹ ਜਿਹੜਾ ਉਹ ਸੋਚ ਰਿਹਾ ਸੀਗਾ ਵੀ ਜਿਹੜਾ ਉਹਨਾਂ ਨੂੰ ਸਵਾਲ ਪੁੱਛਿਆ ਵੀ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਜਿਹੜੇ ਇੰਡੀਆ ਕਿੱਦਾਂ ਦਾ ਰੋਲ ਕਰ ਸਕਦਾ ਹੈ, ਤੇ ਟਰੰਪ ਨੇ ਸਗੋਂ ਇਹ ਕਹਿ ਦਿੱਤਾ ਵੀ ਭਾਈ ਜੇ ਤੁਸੀਂ ਆਪਸ ਦੇ ਵਿੱਚ ਸਮਝੌਤਾ ਕੋਈ ਕਰਨਾ ਆ ਤਾਂ ਅਸੀਂ ਤੁਹਾਨੂੰ ਮੀਡੀਏਟ ਜਿਹੜਾ ਉਹ ਕਰ ਲੈਂਦੇ ਆ। ਉਹਨਾਂ ਨੇ ਕਿਹਾ ਵੀ ਮੈਂ ਤਾਂ ਇਹ ਵੀ ਚਾਹੁੰਦਾ ਵੀ US, ਰਸ਼ੀਆ, ਚਾਈਨਾ, ਇੰਡੀਆ ਸਾਰੇ ਜਿਹੜੇ ਉਹਨਾਂ ਦੇ ਗੁੱਡ ਟਾਈਜ਼ ਜਿਹੜੇ ਉਹ ਹੋਣ। ਕਹਿੰਦੇ ਵੀ ਇਸ ਦੇ ਵਿੱਚ ਗੱਲਬਾਤ ਨਿਊਕਲੀਅਰ ਆਰਮਸ ਰਿਡਕਸ਼ਨ ਨੂੰ ਲੈ ਕੇ ਵੀ ਜਿਹੜੀ ਉਹ ਕੀਤੀ ਜਾ ਸਕਦੀ ਆ। ਮੋਦੀ ਨੇ ਚਾਪਲੂਸੀ ਦੀ ਕੋਈ ਜਿਹੜੀ ਉਹ ਛੱਡੀ ਨਹੀਂ ਗੱਲ। ਮੇਕ ਅਮਰੀਕਾ ਗ੍ਰੇਟ ਅਗੇਨ, ਮਾਗਾ ਤੋਂ ਮੀਗਾ ਬਣਾ ਲਿਆ ਉਹਨੇ। ਕਹਿੰਦਾ ਵੀ ਮੇਕ ਇੰਡੀਆ ਗ੍ਰੇਟ ਅਗੇਨ ਦਾ ਨਾਰਾ ਜਿਹੜਾ ਆ ਉਹ ਮੋਦੀ ਉੱਥੇ ਲਾਇਆ ਟਰੰਪ ਹੋਣਾ ਦੀ ਜਿਹੜੀ ਉਹ ਯਾਰੀ ਦੇ ਵਿੱਚ ਉੱਥੇ। ਸੋ ਹੁਣ ਦੇਖਦੇ ਆ ਵੀ ਇਸ ਦੇ ਵਿੱਚ ਕੀ ਜਿਹੜਾ ਉਹ ਬਣਨ ਜਾ ਰਿਹਾ ਹੈਗਾ ਆ। F-35 ਜਹਾਜ਼ ਵੀ ਵੇਚ ਦੇਣੇ ਉਹਨਾਂ ਨੂੰ, ਤੇਲ ਵੀ ਵੇਚਣਾ ਆ, ਗੈਸ ਵੀ ਜਿਹੜੀ ਉਹਨਾਂ ਨੂੰ ਉਹ ਵੇਚਣੀ ਆ, ਟੈਰਿਫ ਵੀ ਜਿਹੜੀ ਉਹਨਾਂ ਦੇ ਉੱਤੇ ਜਿਹੜੇ ਉਹ ਲਾਉਣੇ ਆ, ਤੇ ਨਾਲ ਦੇ ਨਾਲ ਜਿਹੜੇ ਹੋਰ ਚੀਜ਼ਾਂ ਦੇ ਵਿੱਚ ਮੋਦੀ ਨੂੰ ਲੱਗਦਾ ਵੀ ਉਹਨਾਂ ਨੇ ਚੰਗੀ ਤਰ੍ਹਾਂ ਬਾਹ ਮਰੋੜ ਕੇ ਇੱਕ ਹਿਸਾਬ ਦੇ ਨਾਲ ਮਨਾ ਲਿਆ ਹੈਗਾ ਆ। ਸੋ ਦੇਖਦੇ ਆ ਅੱਗੇ ਇਹਨਾਂ ਸਾਰਿਆਂ ਦੇ ਨਤੀਜੇ ਜਿਹੜੇ ਉਹ ਕੀ ਨਿਕਲਣਗੇ। ਜਿਹੜਾ ਜਿਸ ਤਰੀਕੇ ਦੇ ਨਾਲ ਮੋਦੀ ਹੁਣੀ ਪੇਸ਼ ਕਰਨਾ ਚਾਹੁੰਦੇ ਸੀ ਨਾ ਵੀ ਮੇਰਾ ਬਹੁਤ ਇਹ ਗੂੜਾ ਮਿੱਤਰ ਆ, ਵੀ ਮੈਂ ਬਸ ਵੀ ਜੱਫੀਆਂ ਹੀ ਅਸੀਂ ਜਿਹੜੀਆਂ ਪਾਉਂਦੇ ਆ, ਹਾਥੀ ਅਸੀਂ ਸੁੱਟਦੇ ਆ, ਹੱਸਦੇ ਖੇਡਦੇ ਆ, ਛੋਲੇ ਭਟੂਰੇ ਖਾਣ ਜਾਂਦੇ ਆ, ਜਿੱਦਾਂ ਨਾ ਉਹ ਗੱਲਾਂ ਕਰਦਾ ਵੀ ਗੱਲ ਉਹ ਬਣੀ ਨਹੀਂ ਉੱਥੇ ਜਿਸ ਤਰੀਕੇ ਦੇ ਨਾਲ ਉਹ ਕਰਨਾ ਚਾਹੁੰਦੇ ਸੀ। ਬਹੁਤ ਸਾਰੇ ਜਿਹੜੇ ਸਵਾਲਾਂ ਤੋਂ ਮੋਦੀ ਹੁਣੀ ਭੱਜਦੇ ਨਜ਼ਰ ਆਏ, ਤੇ ਖਾਸ ਕਰਕੇ ਜਿਹੜੇ ਐਕਟਿਵਿਜ਼ਮ ਹੋ ਰਿਹਾ ਹੈ ਇੱਥੇ, ਉਸ ਦੇ ਉੱਤੇ ਟਰੰਪ ਹੁਣਾਂ ਨੇ ਕੋਈ ਵੀ ਜਵਾਬ ਦੇਣ ਤੋਂ ਇੱਕ ਹਿਸਾਬ ਦੇ ਨਾਲ ਨਾ ਕਰ ਦਿੱਤਾ। ਉਹ ਸਵਾਲਾਂ ਨੂੰ ਉਹਨਾਂ ਨੇ ਦਰਕਿਨਾਰ ਜਿਹੜਾ ਉਹ ਸਾਈਡ ਤੇ ਲਾਂਭੇ ਜਿਹੜਾ ਉਹ ਕਰ ਦਿੱਤਾ। ਉਧਰ ਅੱਜ ਬਹੁਤ ਵੱਡਾ ਪ੍ਰੋਟੈਸਟ ਵੀ ਜਿਹੜਾ ਉਹ ਬਾਹਰ
ਮੋਦੀ ਦੇ ਉਲਟ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਉਹ ਹੋਇਆ ਵੀ ਜਿੱਥੇ ਪੰਜਾਬੀਆਂ ਦੇ ਨਾਲ, ਸਿੱਖਾਂ ਦੇ ਨਾਲ ਕਸ਼ਮੀਰੀ ਤੇ ਹੋਰ ਮਾਈਨੋਰਟੀਜ਼ ਵਾਲੇ ਲੋਕ ਆ, ਉਹਨਾਂ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ। ਇੱਕ ਪਾਸੇ ਜਦ ਮੋਦੀ ਉੱਥੇ ਅੰਦਰ ਗੱਲਾਂ ਬਾਤਾਂ ਜਿਹੜੀਆਂ ਉਹ ਕਰ ਰਿਹਾ ਸੀ, ਉੱਥੇ ਬਾਹਰ ਮਾਈਨੋਰਟੀਜ਼ ਨੂੰ ਕੁਚਲਣ ਵਾਲਾ ਮੋਦੀ ਦੇ ਉਲਟ ਉੱਥੇ ਲਗਾਤਾਰ ਜਿਹੜੇ ਆ ਪ੍ਰੋਟੈਸਟ ਆ ਉਹ ਹੁੰਦਾ ਰਿਹਾ ਹੈਗਾ ਆ। ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿੱਦਾਂ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਬਹੁਤ ਵਾਰ ਗੱਪ ਵੀ ਛੱਡ ਦਿੰਦੇ ਆ, ਤੇ ਇੱਕ ਕੁਐਸਚਨ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੇ ਨਿਊਯਾਰਕ ਦੇ ਪ੍ਰੋਸੀਕਿਊਟਰਸ ਆ ਉਹ ਕੁਇਟ ਕਰ ਗਏ ਆ, ਤੇ ਉਸਨੇ ਤਾਂ ਨਹੀਂ ਉਹਨੇ ਜਵਾਬ ਦਿੱਤਾ। ਉਹ ਤੋਂ ਜਦੋਂ ਨੈਕਸਟ ਕੁਐਸਚਨ ਪੁੱਛਿਆ ਗਿਆ, ਕਹਿੰਦਾ ਨਹੀਂ ਮੈਂ ਫਾਇਰ ਕੀਤੇ ਆ, ਜਦ ਕਿ ਸ਼ਰੇਆਮ ਝੂਠ ਆ। ਜਿਹੜੇ ਪ੍ਰੋਸੀਕਿਊਟਰ ਸੀਗੇ ਡੈਨੀਅਲ ਸਸੂਨ, ਉਹ ਖੁਦ ਰਿਪਬਲਿਕਨ ਸੀ। ਉਹ ਕਹਿੰਦੀ ਵੀ ਮੇਰੀ ਜਿਹੜੀ ਜ਼ਮੀਰ ਨਹੀਂ ਇਜਾਜ਼ਤ ਕਰਦੀ ਵੀ ਜਿਹੜੇ ਬੰਦੇ ਦੇ ਉੱਤੇ ਕ੍ਰਿਮੀਨਲ ਚਾਰजेस 100% ਸ਼ੋਰ ਆ ਵੀ ਪ੍ਰੂਵਡ ਆ, ਉਹਨੂੰ ਜਿਹੜੇ ਆ ਉਹਨੂੰ ਛੱਡ ਦਿੱਤਾ ਜਾਵੇ। ਨਿਊਯਾਰਕ ਦਾ ਮੇਅਰ ਜਿਹੜਾ ਐਰਿਕ ਐਡਮਸ ਹੈਗਾ, ਇਸ ਕਰਕੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਰਿਜ਼ਾਈਨ ਦਿੱਤਾ ਸੀ, ਪਰ ਟਰੰਪ ਉਹਨੇ ਕਹਿੰਦੇ ਨਹੀਂ ਜੀ ਅਸੀਂ ਤਾਂ ਉਹਨਾਂ ਨੂੰ ਫਾਇਰ ਕੀਤਾ ਹੈਗਾ। ਜੀ ਜੀ ਬਿਲਕੁਲ। ਬਾਕੀ ਓਵਰਆਲ ਜਿਹੜਾ ਭਾਰਤੀ ਮੀਡੀਆ ਆ ਉਹ ਉੱਥੇ ਬੇਇੱਜ਼ਤੀ ਕਰਾ ਕੇ ਜਿਹੜਾ ਉਹ ਗਿਆ ਆ, ਜਿੱਥੇ ਉਹਨਾਂ ਨੇ ਮੋਦੀ ਨੂੰ ਉਭਾਰਨ ਦੀ ਬਹੁਤ ਜਿਹੜੀ ਉਹ ਕੋਸ਼ਿਸ਼ ਕੀਤੀ। ਟਰੰਪ ਹੁਣਾਂ ਤੋਂ ਕੋਈ ਪੁੱਠਾ ਸਿੱਧਾ ਬਿਆਨ ਲੈਣ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ, ਪਰ ਟੈਰਿਫ ਦਾ ਜਿਹੜਾ ਹਾਰ ਆ ਗਲੇ 'ਚ ਪਾ ਕੇ ਟਰੰਪ ਹੁਣਾਂ ਨੇ ਮੋਦੀ ਨੂੰ ਵਾਪਸ ਜਿਹੜਾ ਉਹ ਤੋੜ ਦਿੱਤਾ ਆ। ਨਾਲ ਦੇ ਨਾਲ ਆਪਣਾ ਤੇਲ ਗੈਸ ਵੀ ਜਿਹੜਾ ਉਹਨਾਂ ਨੂੰ ਵੇਚ ਛੱਡਿਆ ਹੈਗਾ ਆ। ਜਿਹੜੀ ਸਸਤੇ ਤੇਲ ਉੱਥੇ ਭਾਰਤ ਵਿੱਚ ਰਸ਼ੀਆ ਵਾਲਾ ਮਿਲ ਰਿਹਾ ਸੀ, ਹੁਣ ਜਦੋਂ ਅਮਰੀਕਾ ਦਾ ਉੱਥੇ ਜਾਊਗਾ, ਹੁਣ ਦੇਖੋ ਕਿੱਦਾਂ ਦਾ ਜਿਹੜਾ ਉਸ ਚੀਜ਼ ਦਾ ਅਸਰ ਜਿਹੜਾ ਉਹ ਪੈਂਦਾ ਆ। ਭਾਰਤ ਦਾ ਰੁਪਈਆ ਲਗਾਤਾਰ ਜਿਹੜਾ ਉਹ ਡਿੱਗਿਆ। ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਜਿਹੜਾ US ਡਾਲਰ ਆ ਉਹਨੂੰ ਵੇਚ ਕੇ ਮਾੜਾ ਜਿਹਾ ਰੁਪਈਏ ਨੂੰ ਉਹਨੂੰ ਚੱਕਿਆ ਹੈਗਾ ਆ। ਉਧਰ ਟਰੰਪ ਉਹਨਾਂ ਨੇ ਇੱਕ ਹੋਰ ਬਿਆਨ ਜਿਹੜਾ ਉਹ ਦਿੱਤਾ, ਬ੍ਰਿਕ ਇਜ਼ ਡੈਡ। ਬ੍ਰਿਕ ਦੇ ਵਿੱਚ ਜਿਹੜਾ ਆਈ ਆ ਉਹ ਇੰਡੀਆ ਵਾਲਾ ਆ, ਤੇ ਬ੍ਰਿਕ ਮਿਲਾਦਾ ਇਹਨਾਂ ਦੇ ਮੋਦੀ ਹੁਣਾਂ ਦੇ ਆਪਣੇ ਸਿਰ ਦੇ ਵਿੱਚ ਆਪ ਹੀ ਵੱਜ ਗਈ ਆ। ਬ੍ਰਿਕ ਨੂੰ ਪੰਜਾਬੀ 'ਚ ਉਹਦਾ ਇੱਟ ਵੀ ਕਹਿ ਦਿੰਦੇ ਆ। ਸੋ ਸ਼ਾਇਦ ਸਿਰ ਦੇ ਵਿੱਚ ਰੋੜ ਨਾ ਜਿਹੜਾ ਹੁਣ ਪੈ ਜਾਵੇ ਮੋਦੀ ਹੁਣਾਂ ਦੇ। ਇਹ ਹੁਣ ਜਿਹੜੀ ਦੇਖਣ ਵਾਲੀ ਗੱਲ ਰਹੂਗੀ। ਬ੍ਰਿਕ ਇਜ਼ ਡੈਡ, ਇਹ ਉਹਨਾਂ ਨੇ ਜਿਹੜਾ ਉਹ ਕਨਫਰਮ ਕਰ ਦਿੱਤਾ। ਬ੍ਰਿਕ ਨੂੰ ਤਾਂ ਪਹਿਲਾਂ ਹੀ ਟਰੰਪ ਹੁਣਾਂ ਨੇ ਕਿਹਾ ਸੀਗਾ ਵੀ 100% ਟੈਰਿਫ ਜਿਹੜਾ ਆ ਉਹ ਲਾਉਣਾ ਹੀ ਲੈਣਾ ਆ। ਨਾਲੇ ਹਰਜੋਤ ਸਿੰਘ ਜੀ ਘਰੇ ਬੁਲਾਇਆ ਤੇ ਨਾਲੇ ਲੱਗਦਾ ਮਾਰੇ ਛਿੱਤਰ। ਸੋ ਇਹ ਚੀਜ਼ ਲੱਗਦਾ ਇਸ ਪੂਰੀ ਮੁਲਾਕਾਤ ਦੇ ਵਿੱਚੋਂ ਨਿਕਲੀ ਹੈਗੀ ਆ। ਉੱਥੇ ਜਿਹੜੇ ਪ੍ਰੋਟੈਸਟ ਆ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਦੇ ਉਲਟ ਤਾਂ ਹੋਏ ਸੀ ਬਹੁਤ ਸਾਰੀਆਂ ਕਮਿਊਨਿਟੀਆਂ ਵੱਲੋਂ, ਪਰ ਪ੍ਰੈਜ਼ੀਡੈਂਟ ਟਰੰਪ ਤੇ ਇਲੋਨ ਮਸਕ ਉਹਨਾਂ ਦੀ ਸਰਕਾਰ ਦੇ ਉਲਟ ਵੀ ਹਜ਼ਾਰਾਂ ਦੇ ਕਰੀਬ ਜਿਹੜੇ ਗਵਰਨਮੈਂਟ ਦੇ EMPLOYEES ਆ ਉਹਨਾਂ ਨੇ ਅੱਜ ਵਾਸ਼ਿੰਗਟਨ ਦੇ ਵਿੱਚ ਪ੍ਰੋਟੈਸਟ ਕੀਤਾ। 77,000 ਦੇ ਕਰੀਬ ਗਵਰਨਮੈਂਟ ਦੇ EMPLOYEES ਨੇ ਆਲਰੇਡੀ ਜਿਹੜਾ ਵੋਲੰਟਰੀ ਰਿਜ਼ਾਈਨ ਕਰ ਦਿੱਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਸਤੰਬਰ ਮਹੀਨੇ ਤੱਕ ਤੁਹਾਨੂੰ ਤਨਖਾਹ ਦਿੱਤੀ ਜਾਊਗੀ। ਪਰ ਰੀਸੈਂਟਲੀ ਇੱਕ ਜੱਜ ਨੇ ਇਹ ਕਹਿਤਾ ਵੀ ਹਾਂ ਉਹ ਕੁਝ ਵੀ ਕਰ ਸਕਦੇ ਆ, ਕਿਸੇ ਨੂੰ ਵੀ ਫਾਇਰ ਕਰ ਸਕਦੇ ਆ। ਹੁਣ ਕਹਿੰਦੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਨੇ ਰਿਜ਼ਾਈਨ ਨਹੀਂ ਕੀਤਾ ਉਹਨਾਂ ਨੂੰ ਫਾਇਰ ਕਰਨ ਜਾ ਰਹੇ ਹੈਗੇ। ਇਨਫੈਕਟ ਅੱਜ ਕਹਿਤਾ ਵੀ ਜਿਹੜੇ ਪ੍ਰੋਬੇਸ਼ਨ ਤੇ ਆ ਉਹ ਸਾਰੇ ਫਾਇਰ ਕਰ ਦੋ, ਉਹਨਾਂ ਨੇ ਕਹਿਤਾ। ਬਹੁਤ ਸਾਰੀਆਂ ਏਜੰਸੀਜ਼ ਦੇ ਹੈਡਸ ਨੂੰ ਉਹਨਾਂ ਨੇ ਕਹਿ ਦਿੱਤਾ ਆ ਵੀ ਜਿਹੜੇ ਪ੍ਰੋਬੇਸ਼ਨ ਦੇ ਉੱਤੇ ਜਿੰਨੇ ਵੀ ਫੈਡਰਲ ਮੁਲਾਜ਼ਮ ਆ ਉਹਨਾਂ ਨੂੰ ਫਾਇਰ ਜਿਹੜਾ ਉਹ ਤੁਸੀਂ ਕਰ ਸਕਦੇ ਹੈਗੇ ਆ। ਸੋ ਇਹ ਦੇਖੋ ਕੀ ਬਣਦਾ। ਉੱਦਾਂ ਜਿਹੜਾ ਹਰਜੋਤ ਸਿੰਘ ਜੀ ਨਾਲ ਦੇਖੋ ਨੋ ਡਾਊਟ ਟਰੰਪ ਹੁਣਾਂ ਦੇ ਨਾਲ ਜਿਹੜੀ ਮੁਲਾਕਾਤ ਉਹ ਹੋਈ ਉਹ ਠੀਕ ਆ। ਅੰਦਰ ਖਾਤੇ ਕੀ ਹੋਏ ਤਾਂ ਹੌਲੀ ਹੌਲੀ ਚੀਜ਼ਾਂ ਬਾਹਰ ਆਉਣਗੀਆਂ। ਬਾਹਰੋਂ ਕੀ ਦਿਸਦਾ ਰਿਹਾ ਉਹ ਆਪਾਂ ਆਪਣਾ ਉਹਦਾ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਵੀ ਜਿਹੜੀ ਜ਼ਿਕਰਯੋਗ ਆ ਤੇ ਧਿਆਨ ਦੇਣ ਵਾਲੀਆਂ ਗੱਲਾਂ ਆ। ਮੋਦੀ ਦੀ ਮੁਲਾਕਾਤ ਸੁੰਦਰ ਪਿਚਾਈ, ਈਲਨ ਮਸਕ, ਤੁਲਸੀ ਗਾਬੜ, JD ਵੈਂਸ, ਹੋਰ ਬਹੁਤ ਸਾਰੇ ਲੋਕਾਂ ਦੇ ਨਾਲ ਵਿਵੇਕ ਰਾਮਾ ਸਵਾਮੀ ਨਾਲ 4 ਘੰਟੇ ਮੁਲਾਕਾਤ ਕੀਤੀ ਆ। ਸੋ ਹੋਈ। ਉਹ ਜਿਹੜਾ ਸਵਾਲ ਵੀ ਪੁੱਛਿਆ ਸੀ ਪੱਤਰਕਾਰ ਨੇ, ਤੁਲਸੀ ਗਾਬੜ ਦਾ ਵੀ ਵਿੱਚ ਜਿਹੜਾ ਉਹਨਾਂ ਨੇ ਨਾਂ ਲਿਆ ਸੀਗਾ ਵੀ ਹੁਣ ਇੰਟੈਲੀਜੈਂਸ ਦੀ ਉਹ ਡਾਇਰੈਕਟਰ ਬਣ ਗਈ ਹੈ ਤੇ ਤੁਸੀਂ ਕੀ ਦੇਖਦੇ ਆ ਇਹਨਾਂ ਸੰਬੰਧਾਂ ਨੂੰ, ਕਿਉਂਕਿ ਇਹ ਸਿੱਧਾ 5 ਆਈਜ਼ ਦੇ ਉੱਤੇ ਇਸ ਸਵਾਲ ਨੂੰ ਇੱਕ ਹਿਸਾਬ ਦੇ ਨਾਲ ਮਰੋੜ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਉਹਦਾ ਜਵਾਬ ਟਰੰਪ ਹੁਣਾਂ ਨੇ ਦਿੱਤਾ ਤਾਂ ਨਹੀਂ ਆ। ਇਵੈਂਚੁਅਲੀ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਅੰਦਰ ਖਾਤੇ ਕੀ ਪਾਲਿਸੀ ਦੇ ਵਿੱਚ ਚੇਂਜ ਜਿਹੜੇ ਉਹ ਹੋਏ ਹੈਗੇ ਆ। ਸੋ ਲੈਟਸ ਸੀ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਜਿਹੜਾ ਉਹ ਹੈਗਾ ਆ। ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਤਾ ਲੱਗਣਗੀਆਂ। ਓਲਡੈਸਟ ਡੈਮੋਕ੍ਰੇਸੀ ਤੇ ਲਾਰਜੈਸਟ ਡੈਮੋਕ੍ਰੇਸੀ ਦੀ ਕਹਿੰਦੇ ਵੀ ਆਪਸ ਦੇ ਵਿੱਚ ਮੁਲਾਕਾਤ ਸੀਗੀ। ਨੋ ਡਾਊਟ ਜਿਹੜਾ ਗੋਦੀ ਮੀਡੀਆ ਆ ਉਹ ਲਗਾਤਾਰ ਕਹਿੰਦੇ ਵੀ ਇਹ ਦੋਸਤੀ ਦਾ ਜਾਂ ਦੋਸਤਾਨੇ ਦਾ ਜਾਂ ਫਰੈਂਡਸ਼ਿਪ ਦਾ ਉਹ ਪੂਰਾ ਜਿਹੜਾ ਰਾਗ ਉੱਥੇ ਅਲਾਪ ਰਿਹਾ ਹੈਗਾ ਆ। ਪਰ ਵੀ ਨੀਡ ਟੂ ਰੀਡ ਬਿਟਵੀਨ ਦ ਲਾਈਨਸ।
ਵੀ ਉਹਦੇ ਵਿਚਾਲੇ ਜਿਹੜਾ ਗੱਲਾਂ ਦੇ ਵਿੱਚ ਗੱਲਾਂ ਜਿਹੜੀਆਂ ਉਹ ਅਸਲ 'ਚ ਹੈ ਕਿਹੜੀਆਂ ਸੀਗੀਆਂ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਅਹਿਮ ਆ। ਸਮਝੌਤੇ ਜਿੱਥੇ ਸਮਾਨ ਵੇਚਣ ਦੇ ਇੱਕ ਦੂਜੇ ਦੇ ਨਾਲ ਹੋਏ ਆ ਤੇ ਨਾਲ ਖੜੇ ਉਹਨਾਂ ਨੇ ਬਿਲਕੁਲ ਇਹੀ ਜਿਹੜਾ ਉਹ ਕਿਹਾ ਵੀ ਟੈਰਿਫ ਤੁਹਾਡੇ ਉੱਤੇ ਜਿਹੜੇ ਉਹ ਲੱਗਣਗੇ। ਇੰਡੀਆ ਕਹਿੰਦੇ ਵੀ ਸਭ ਤੋਂ ਜ਼ਿਆਦਾ ਟੈਰਿਫ ਲਾਉਣ ਵਾਲਾ ਮੁਲਕ ਆ, ਜਿਹਦੇ ਕਰਕੇ ਅਮਰੀਕੀ ਸਮਾਨ ਉੱਥੇ ਜਾਂਦਾ ਨਹੀਂ। ਸੋ ਅਸੀਂ ਹੁਣ ਬਰਾਬਰ ਦਾ ਵੀ ਜਿਹੜਾ ਉਹਨਾਂ ਨੂੰ ਟੈਰਿਫ ਲਾਉਣ ਜਾ ਰਹੇ ਹੈਗੇ ਆ। ਰੋਬਰਟ ਐਫ ਕੈਨੇਡੀ ਜੂਨੀਅਰ ਉਹਨਾਂ ਨੂੰ ਹੈਲਥ ਤੇ ਹਿਊਮਨ ਸਰਵਿਸਿਜ਼ ਦੀ ਸੈਕਟਰੀ ਦੇ ਲਈ ਉਹਨਾਂ ਨੇ ਸੈਨੇਟ ਵੱਲੋਂ ਅਪਰੂਵਲ ਮਿਲ ਗਿਆ ਆ ਤੇ ਇਹ ਵੀ ਬੜੀ ਇੰਪੋਰਟੈਂਟ ਸੀਟ ਹੈਗੀ ਆ। ਇੱਕ ਲੋਕਲ ਖਬਰ ਆਪਾਂ ਫ੍ਰਿਜ਼ਨੋ ਦੀ ਕਰ ਦਈਏ। ਫ੍ਰਿਜ਼ਨੋ ਦੀ ਨਵੀਂ ਪੁਲਿਸ ਚੀਫ ਲੇਡੀ ਬਣੀ ਹੈਗੀ ਆ ਮਿੰਡੀ ਕੈਸਟੋ, ਜੋ ਕਾਫੀ ਲੰਮੇ ਸਮੇਂ ਤੋਂ ਸਿਟੀ ਆਫ ਫ੍ਰਿਜ਼ਨੋ ਦੇ ਪੁਲਿਸ ਡਿਪਾਰਟਮੈਂਟ 'ਚ ਕੰਮ ਕਰਦੀ ਸੀ। 24th ਪੁਲਿਸ ਚੀਫ ਫਸਟ ਵੂਮਨ ਉਹ ਡਿਪਾਰਟਮੈਂਟ ਨੂੰ ਲੀਡ ਕਰਨਗੇ। ਪਹਿਲੀ ਵਾਰੀ ਹਿਸਟਰੀ 'ਚ ਹੋਇਆ। ਕਹਿੰਦੇ ਵੀ 14 ਦੇ ਕਰੀਬ ਐਪਲੀਕੈਂਟ ਸੀ, ਉਹਨਾਂ ਦੇ ਵਿੱਚੋਂ ਇੱਕ ਜਣੇ ਜਿਹੜੀ ਆ ਉਹਨਾਂ ਨੂੰ ਚੁਣਿਆ ਗਿਆ ਹੈ। ਟਿਕਟੌਕ ਦੇ ਜਿਹੜੇ ਚਾਹਤਕਾਰ ਆ ਉਹਨਾਂ ਦੇ ਲਈ ਖੁਸ਼ਖਬਰੀ ਆ। ਗੂਗਲ ਤੇ ਐਪਲ ਨੇ ਟਿਕਟੌਕ ਨੂੰ ਰਿਸਟੋਰ ਕਰ ਦਿੱਤਾ ਆ ਐਪ ਸਟੋਰ ਦੇ ਵਿੱਚ। ਮੁੜ ਦੁਬਾਰਾ ਜੇ ਕੋਈ ਡਾਊਨਲੋਡ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਡਾਊਨਲੋਡ ਦੇ ਲਈ ਉਪਲਬਧ ਜਿਹੜੀ ਉਹ ਹੋਊਗੀ। ਉੱਦਾਂ 270 ਦਿਨ ਤਾਂ ਇਹਨਾਂ ਦੇ ਖਤਮ ਹੋ ਚੁੱਕੇ ਸੀਗੇ ਤੇ ਉਹ ਕਹਿੰਦੇ ਵੀ ਜਿਹੜਾ ਸਾਨੂੰ ਪ੍ਰੋਮਿਸ ਕੀਤਾ ਆ ਡੋਨਲਡ ਟਰੰਪ ਹੋਣਾ ਨੇ ਇਸ ਐਪ ਨੂੰ ਬਚਾਉਣ ਦੇ ਲਈ, ਤਾਂ ਉਹਦੇ ਕਰਕੇ ਅਸੀਂ ਮੁੜ ਦੁਬਾਰਾ ਜਿਹੜਾ ਆ ਉਹ ਐਪਲ ਦੇ ਉੱਤੇ ਤੇ ਗੂਗਲ ਪਲੇ ਸਟੋਰ ਦੇ ਉੱਤੇ ਵਾਪਸ ਜਿਹੜੇ ਉਹ ਆ ਗਏ ਆ। 14 ਘੰਟੇ ਦੇ ਲਈ ਜਨਵਰੀ ਦੇ ਵਿੱਚ ਇਹ ਟਿਕਟੌਕ ਜਿਹੜੀ ਉਹ ਬੰਦ ਹੋਈ ਸੀ। ਉਦੋਂ ਬੜੀ ਲਾਲਾ ਜਿਹੜੀ ਹੋਈ ਸੀ, ਪਰ ਹੁਣ ਦੁਬਾਰਾ ਜਿਹੜੀ ਟਿਕਟੌਕ ਆ ਐਪਲ ਤੇ ਗੂਗਲ ਪਲੇ ਸਟੋਰ ਦੇ ਵਿੱਚ ਮੁੜ ਦੁਬਾਰਾ ਜਿਹੜੀ ਉਹ ਆ ਚੁੱਕੀ ਹੈਗੀ ਆ। ਸੋ ਦੇਖੋ ਇਸ ਦੇ ਨਾਲ ਓਵਰਆਲ ਕੀ ਬਣਦਾ ਆ। ਅੰਦਰ ਖਾਤੇ ਜਿਹੜੀ ਚਰਚਾ ਜਿਹੜੀ ਹੋ ਰਹੀ ਆ ਹਰਜੋਤ ਸਿੰਘ ਜੀ, ਆਈ ਥਿੰਕ ਓਰੈਕਲ ਤੇ ਹੋਰ ਜਿਹੜੀਆਂ ਅਮਰੀਕਨ ਕੰਪਨੀਜ਼ ਆ ਉਹ ਟਿਕਟੌਕ ਨੂੰ ਜਿਹੜਾ ਬਾਏ ਕਰਨ ਦੀ ਜਿਹੜੀ ਗੱਲਬਾਤ ਦੇ ਵਿੱਚ ਕਹਿੰਦੇ ਲੱਗੀਆਂ ਹੋਈਆਂ ਨੇ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 90 ਪੈਸੇ। $1 ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 70 ਪੈਸੇ। ਟੈਰਿਫਸ ਦੀ ਰੌਲੇ ਦੇ ਨਾਲ ਕਹਿੰਦੇ ਵੀ ਅੱਜ ਸਟਾਕ ਦੇ ਉੱਤੇ ਕੋਈ ਬੜਾ ਅਸਰ ਨਹੀਂ ਪਿਆ। ਲੋਕ ਜਾਂ ਇਨਵੈਸਟਰ ਇਹ ਸੋਚ ਰਹੇ ਆ ਵੀ ਇਹ ਰੌਲਾ ਜ਼ਿਆਦਾ ਆ ਤੇ ਇਸ ਦੇ ਵਿੱਚ ਪਤਾ ਨਹੀਂ ਅਸਲ 'ਚ ਲੱਗਣੇ ਆ ਜਾਂ ਨਹੀਂ। ਇਸ ਕਰਕੇ ਕਹਿੰਦੇ ਵੀ ਡਾਓ ਜੋਨ ਅੱਜ 300 ਤੇ 43 ਪੁਆਇੰਟ ਵੱਧ ਕੇ 44,711 ਤੇ ਬੰਦ ਹੋਇਆ। S&P 63 ਪੁਆਇੰਟ ਵੱਧ ਕੇ 6115 ਤੇ। ਨੈਸਡੈਕ 200 ਤੇ 96 ਪੁਆਇੰਟ ਵੱਧ ਕੇ 19,945 ਦੇ ਉੱਤੇ। ਸੋਨੇ ਦਾ ਭਾਅ $2,960 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ। 10 ਈਅਰ ਯੀਲਡ 4.53%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 96,621 ਤੇ ਇਥੀਰੀਅਮ $2690 ਦੇ ਬਰਾਬਰ ਚੱਲ ਰਿਹਾ ਆ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ ਸਾਰਿਆਂ ਨੂੰ ਵਰਲਡ ਰੇਡੀਓ ਡੇ ਦੀਆਂ ਬਹੁਤ-ਬਹੁਤ ਵਧਾਈਆਂ। ਰੇਡੀਓ ਨੇ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਕੁ ਹਿੱਸਾ ਪਾਇਆ ਇਹ ਜ਼ਰੂਰ ਸੋਚਿਓ। ਕਿੰਨੀ ਕੁ ਇਨਫੋਰਮੇਸ਼ਨ ਤੁਹਾਨੂੰ ਰੇਡੀਓ ਤੇ ਮਿਲਦੀ ਹੈਗੀ ਆ। ਸੋ ਆਪਾਂ ਰੇਡੀਓ ਨਾਲ 15 ਸਾਲਾਂ ਤੋਂ ਜੁੜੇ ਹੋਏ ਆ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਹੋਏ ਹੈਗੇ ਆ। ਤੇ ਅੱਜ ਦੇ ਪ੍ਰੋਗਰਾਮ ਜ਼ਰੂਰ ਜਾਂਦੇ ਦੱਸਦੇ ਜਾਓ ਜੀ। ਇਸ ਤੋਂ ਬਾਅਦ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਜਿਹੜੇ ਆ ਜੀ ਉਹ ਹੋਣੇ ਆ। ਫਿਰ 7:30 ਵਜੇ ਸਿੱਖ ਹਿਸਟਰੀ, 7:45 ਵਜੇ ਅਪਡੇਟ ਪਾਕਿਸਤਾਨ, 8 ਵਜੇ ਜਿਹੜਾ ਉਹ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਜਿਹੜਾ ਉਹ ਪੇਸ਼ ਹੋਊਗਾ। ਸੋ ਉਸ ਤੋਂ ਬਾਅਦ ਪਾਣੀ 'ਚ ਮਧਾਣੀ ਜਿਹੜਾ ਪ੍ਰੋਗਰਾਮ 9 ਤੋਂ 10 ਜਿਹੜਾ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। 24 ਘੰਟੇ 7 ਦਿਨ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿੰਦੇ ਆ। ਸੋ ਹੁਣ ਰਹਿੰਦੇ ਆ ਜੀ ਆਪਾਂ ਲੈਨੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।